एक तो ये दस दो जो मुज़ाकरात वाला मामला है तो ज़रा पहले गल कर लेने कि जी ट्रंप साहब खुद कह रहे हैं कि मुज़ाकरात का एक और दौर भी हो सकता है। की नज़र आ रहे हैं जो पिछला दौर सी एक नवा दौर मुज़ाकरात का होने जा रहा है और एक्सपैक्ट किया जा रहा है कि वह भी इस्लामाबाद पाकिस्तान होएगा। किस चीज़ का नतीजा है? सफारतकारी पाकिस्तान की तरफ को जी की गई, इन्हों के आपस में जी मैसेजेस शेयरिंग हुई या डायरैक्ट कोई राबते ने, इस सारी सूरत हाल की नज़र आ रही है तुहानू? देखो ये जो ट्रंप ने किया वे ਉਹਦਾ ਇੱਕ ਤੇ ਗੱਲ ਸਾਨੂੰ ਫਿਲਹਾਲ ਜ਼ਿਹਨ ਚ ਰੱਖਣੀ ਪਵੇਗੀ ਕਿ ਸਾਡੀ ਫੋਰਨ ਆਫਿਸ ਨੇ ਹਾਲੇ जी ਤੱਕ ਐਸੀ ਕੋਈ ਗੱਲ ਨਹੀਂ ਕੀਤੀ। ਬਲਕਿ ਉਹਨਾਂ ਨੇ ਇਹੀ ਆਖਿਆ ਕਿ ਇਹ ਸਾਰਾ ਕੁਝ ਜੋ ਵੀ ਹੈ ਇਹਦੇ ਤੇ ਹਲੀ ਬਸ ਤੁਸੀਂ ਸਿਰਫ ਇਹਨਾਂ ਨੂੰ ਸੁਣੋ ਤੇ ਬਾਕੀ ਅਸੀਂ ਤੁਹਾਨੂੰ ਦੱਸ ਦੇਵਾਂਗੇ ਅਗਰ ਐਸੀ ਕੋਈ ਚੀਜ਼ ਹੋ ਰਹੀ ਹੋਏ। ठीक ਤੇ ਉਹਨਾਂ ਦੇ ਨਾਲ ਰਾਬਤੇ ਦੇ ਬਾਅਦ ਵੀ ਉਹਨਾਂ ਨੇ ਇਹੀ ਜਵਾਬ ਦਿੱਤਾ। ਤੇ ਇਹਦੇ ਚ ਨਾ ਹਾਂ ਵੇ ਨਾ ਨਾ ਵੇ ਦਾ ਮਤਲਬ ਹੈ ਕਿ ਆਫ ਕੋਰਸ ਮੁਜ਼ਾਕਰਾਤ ਇੱਕ ਦਿਨ ਦੇ ਵਿੱਚ ਬੰਦ ਤੇ ਨਹੀਂ ਸਨ ਹੋ ਗਏ। ਮੁਜ਼ਾਕਰਾਤ ਨੇ ਦੁਬਾਰਾ ਹੋਣਾ ਹੈ, ਉਹਦੇ ਬਾਅਦ ਤੀਸਰੀ ਦਫਾ ਵੀ ਹੋਣਾ ਹੈ, ਚੌਥੀ ਦਫਾ ਵੀ जी ਹੋਣਾ जी ਹੈ। ਤੇ ਕਿਸੇ ਦੀ ਨੌਨਸੈਂਸਿਕਲ ਵਿਸ਼ਫੁਲ ਥਿੰਕਿੰਗ ਹੀ ਹੋ ਸਕਦੀ ਹੈ ਨਾ ਕਿ ਇਸ ਤਰ੍ਹਾਂ ਦੇ ਕਨਫਲਿਕਟ ਇੱਕ ਦਫਾ ਬਹਿ ਕੇ ਤੁਸੀਂ ਉਹਨਾਂ ਨੂੰ ਹੱਲ ਕਰਦੇ ਹੋ ਤੇ ਤੁਹਾਡੇ ਸਾਰੇ ਪ੍ਰੋਬਲਮ ਸੋਲਵ, ਤੁਸੀਂ ਇੱਕ 100 ਈਅਰ ਟ੍ਰੀਟੀ ਆਫ ਪੀਸ ਸਾਈਨ ਕਰਕੇ ਬਹਿ ਗਏ ਹੋ। ठीक है। ਤੇ ਇਹ ਜਿਨ੍ਹਾਂ ਦਾ ਇਹ ਖਿਆਲ ਸੀ ਕਿ ਜੀ ਇਹ ਪਹਿਲੇ ਤੇ ਆਖਰੀ ਮੁਲਾਕਾਤ ਮੁਜ਼ਾਕਰਾਤ ਨੇ, ਇਹਦੇ ਬਾਅਦ ਜਾਂ ਤੇ ਅਸੀਂ ਸੁਲ੍ਹਾ ਹੋ ਜਾਏਗੀ ਜਾਂ ਨਹੀਂ ਹੋਏਗੀ, ਤੇ ਉਦੋਂ ਵੀ ਇਹੀ ਗੱਲ ਹੋ ਰਹੀ ਸੀ। ਮੈਂ ਇਹੀ ਅਰਜ਼ ਕਰ ਰਹੀ ਸਾਂ ਕਿ ਇੱਕ ਦੂਜੇ ਨੂੰ ਦੇਖ ਰਹੇ ਨੇ, ਮਹਿਸੂਸ ਕਰ ਰਹੇ ਨੇ, जी ਹਲੀ ਵੀ ਆਪਣਾ ਲਿਵਰੇਜ ਐਗਜ਼ਰਟ ਕਰਨ ਦੀ ਕੋਸ਼ਿਸ਼ ਕਰਨ ਦੇ, ਵੇਖਣ ਦੀ ਕੋਸ਼ਿਸ਼ ਕਰਨ ਦੇ ਕਿ ਕੀ ਅਸੀਂ ਕਰ ਸਕਦੇ ਹਾਂ ठीक ਕੀ ਨਹੀਂ ਕਰ ਸਕਦੇ। ਲੇਕਿਨ ਅਲਟੀਮੇਟਲੀ ਇਸ ਤਰ੍ਹਾਂ ਹੁੰਦਾ ਨਹੀਂ। ਲਿਹਾਜ਼ਾ ਸਾਨੂੰ ਜਿਹੜੇ ਅਗਲੇ ਵੀ ਮੁਜ਼ਾਕਰਾਤ ਜਦੋਂ ਵੀ ਹੋਣ, ਟਰੰਪ ਨੇ ਕਿਹਾ ਵੇ ਉਹ ਜਦੋਂ ਵੀ ਆਉਣਾ ਚਾਹਣ ਉਹਨਾਂ ਦੀ ਮਰਜ਼ੀ ਉਹ ਆ ਜਾਣ। सही ਲੇਕਿਨ ਉਹ ਵੀ ਕੋਈ ਇਹ ਨਹੀਂ ਹੋਏਗਾ ਕਿ ਉਸੇ ਦਿਨ ਜਿਹੜਾ ਫੈਸਲਾ ਹੋ ਜਾਏਗਾ। ਸਾਨੂੰ ਇਸ ਚੀਜ਼ ਨੂੰ ਬਹੁਤ ਹੌਸਲੇ ਤੇ ਬਹੁਤ ਸਲੀਕੇ ਨਾਲ ਲੈ ਕੇ ਚੱਲਣਾ ਪਵੇਗਾ। ਮੇਰਾ ਕਹਿਣ ਦਾ ਮਤਲਬ ਹੈ ਹੁਣ ਟਰੰਪ ਨੇ ਇਹ ਬਿਆਨ ਦਿੱਤਾ जी ਕਿਉਂ ਹੈ? जी ਆਈ ਮੀਨ ਉਹਦੀ ਤੁਕ ਕੀ ਬਣਦੀ ਹੈ? ਅਗਰ ਉਹਨੇ ਆਉਣਾ ਵੇ ਤੇ ਪਾਕਿਸਤਾਨੀ ਗਵਰਨਮੈਂਟ ਤੇ ਜ਼ਾਹਿਰ ਹੈ ਮੀਡੀਏਸ਼ਨ ਵੀ ਕਰਦੀ ਹੈ, ਪੂਰਾ ਸਾਰਾ ਕੁਝ ਜਿਹੜਾ ਸਿਕਿਉਰਿਟੀ ਤੋਂ ਲੈ ਕੇ ਹਰ ਚੀਜ਼ ठीक ਪਲਾਨ ਵੀ ਕਰਦੀ ਹੈ। ਤੇ ਉਹਨਾਂ ਨਾਲ ਕਨਵੇ ਕਰ ਦਿਓ ਕਿ ਅਸੀਂ ਜੀ ਜੁਮੇਰਾਤ ਤੋਂ ਕੱਲ ਹੈ ਤੇ ਅਸੀਂ ਫਿਰ ਆਉਂਦੇ ਹਾਂ ਆਪੇ ਜੀ। ਲੇਕਿਨ ਐਸਾ ਅਮੂਮਨ ਐਸਾ ਹੁੰਦਾ ਨਹੀਂ ਕਿ ਜਿਹੜੇ ਮੁਲਕ ਸਟੇਟ ਦੇ ਜਿਹੜੇ ਸਰਬਰਾਹਾਨ ਨੇ ਉਹ ਇੱਕ ਇੱਕ ਦਿਨ ਦੇ ਨੋਟਿਸ ਤੇ ਕਿਰੇ ਟੁਰ ਜਾਣ। ਉਹਨਾਂ ਦੀ ਮੈਨੇਜਮੈਂਟ ਤੇ ਸਿਕਿਉਰਿਟੀ ਵਾਸਤੇ ਬਹੁਤ ਟਾਈਮ ਲੱਗਦਾ ਹੈ। ਤੇ ਬਹੁਤ ਚਾਂਸਸ ਨੇ ਕਿ ਉਹਨਾਂ ਨੇ ਇਹ ਬਿਆਨ ਇਸ ਵਾਸਤੇ ਦਿੱਤਾ ਹੈ ਕਿਉਂਕਿ ਜਦੋਂ ਉਹ ਇੱਥੋਂ ਗਏ ਨੇ ਤੇ ਜਾ ਕੇ ਉਹਨਾਂ ਨੇ ਸੋਚਿਆ ਕਿ ਲਾਸਟ ਟਾਈਮ ਇੱਕ ਦਫਾ ਫੇਰ ਜਿਹੜਾ ਹੈ सही है। ਉਹ ਈਰਾਨ ਨੂੰ ਅਸੀਂ ਬੁਲੀ ਕਰਕੇ ਵੇਨੇ ਆ, ਥੋੜਾ ਪ੍ਰੈਸ਼ਰ ਟੈਕਟਿਕਸ ਯੂਜ਼ ਕਰਨੇ ਆ। ਤੇ ਹਰਮੂਜ਼ ਨੂੰ ਜਦੋਂ ਬਲੌਕੇਡ ਕੀਤਾ ਨੇ ਤੇ ਪੂਰੀ ਦੁਨੀਆ ਤੋਂ ਜਿਹੜਾ ਰਿਐਕਸ਼ਨ ਆਇਆ ਉਹ ਟਰੰਪ ਐਕਸਪੈਕਟ ਨਹੀਂ ਸੀ ਪਿਆ ਕਰਦਾ। ਇਸ ਪੂਰੀ ਜੰਗ ਦੇ ਵਿੱਚ ਜੋ ਵੀ ਹੋਇਆ ਉਹ ਟਰੰਪ ਜਾਂ ਉਹਦੀ ਐਡਮਿਨਿਸਟ੍ਰੇਸ਼ਨ ਇਵਨ ਅਮਰੀਕਨ ਐਕਸਪੈਕਟ ਨਹੀਂ ਸਨ ਪੇ ਕਰਦੇ। ਸਾਊਦੀ ਅਰੇਬੀਆ ਨੇ ਬਹੁਤ ਕੈਟਾਗੋਰੀਕਲੀ ਕੰਡੈਮ ਕੀਤਾ ਹੈ। ਚਾਈਨਾ ਨੇ ਬੜਾ ਸਟਰੋਂਗ ਬਿਆਨ ਇਹਦੇ ਉੱਤੇ ਦਿੱਤਾ ਹੈ। ਯੂਰਪੀਅਨ ਕੰਟਰੀਜ਼ ਨੇ ਆਖਿਆ ਕਿ ਇਸ ਮਸਲੇ ਦਾ ਕੋਈ ਹੋਰ ਹੱਲ ਹੋਵੇ ਤਾਂ ਅਮਰੀਕਾ ਜੋ ਵੀ ਪਿਆ ਕਰਦਾ ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਪਿਆ ਕਰਦਾ ਹੈ। ਤੇ ਜਿਹੜੀ ਮਾਰਕੀਟ ਸ਼ਹਿਬਾਜ਼ जी ਸ਼ਰੀਫ ਦੇ ਸੀਜ਼ਫਾਇਰ ਦੀ ਅਨਾਉਂਸਮੈਂਟ ਦੇ ਬਾਅਦ ਸਟੇਬਲ ਹੋਈ ਸੀ, ਉਹ ਸਟੇਟ ਆਫ ਹਰਮੁਜ਼ ਦੇ ਬਲੌਕੇਡ ਦੇ ਬਾਅਦ ਬਿਲਕੁਲ ਨੋਜ਼ ਡਾਈਵ ਤੇ ਗਈ। ਉਹ ਬਿਲਕੁਲ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਝੁਕਾਓ ਆ ਗਿਆ ਮਾਰਕੀਟ ਵਿੱਚ ਕਿ ਉਹਨੂੰ ਸਟੇਬਲ ਕਰਨ ਵਾਸਤੇ ਫੌਰੀ ਕੋਈ ਐਸਾ ਬਿਆਨ ਦੇਣਾ ਜ਼ਰੂਰੀ ਸੀ ਜਿਹੜਾ ਕਿ ਇਹ ਜ਼ਾਹਿਰ ਕਰਦਾ ਕਿ ਨਹੀਂ ਹਲੀ ਵੀ ਉਮੀਦ ਹੈ, ਹੋਪ ਮੌਜੂਦ ਹੈ। ਤੇ ਟਰੰਪ ਦਾ ठीक ਹੋ ਸਕਦਾ ਹੈ ਉਹਨਾਂ ਨੇ ਇਹ ਬਿਆਨ ਇਸ ਵਾਸਤੇ ਦੇ ਦਿੱਤਾ ਹੋਵੇ ਕਿ ਹਲੀ ਵੀ ਅਸੀਂ ਨੈਗੋਸੀਏਸ਼ਨਸ ਪੇ ਕਰਨੇ ਨੇ। ਲੇਕਿਨ ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਨੇ ਉਹ ਬਹਰਹਾਲ सही ਇੰਪੋਰਟੈਂਟ ਨੇ। ਇਹ ਨੈਗੋਸੀਏਸ਼ਨਸ ਕਦੀ ਵੀ ਖਤਮ ਨਹੀਂ ਹੋਈਆਂ ਸਨ, ਇਹਨਾਂ ਨੇ ਕਦੀ ਨਾ ਕਦੀ ਰਿਜ਼ਿਊਮ ਹੋਣਾ ਹੀ ਸੀ। ਅਗਲੀਆਂ ਨੈਗੋਸੀਏਸ਼ਨਸ ਦੀ ਕੀ ਟਾਈਮ ਐਂਡ ਡੇਟ ਹੈ ਪਾਕਿਸਤਾਨ ਫੋਰਨ ਮਿਨਿਸਟਰੀ ਉਹਦੀ ਕੋਈ ਇਨਫੋਰਮੇਸ਼ਨ ਫਿਲਹਾਲ ਨਹੀਂ ਦੇ जी ਰਹੀ। ਲੇਕਿਨ ਇਹਦਾ ਵੀ ਮਤਲਬ ਨਹੀਂ ਕਿ ਐਸੀ ਕੋਈ ਡੇਟ ਜਾਂ ਫਰੇਮਵਰਕ ਹੋਵੇਗਾ ਹੀ ਨਹੀਂ, ਬਿਲਕੁਲ ਮੌਜੂਦ ਹੈ। ਉਹਦੇ ਚ ਟਰੰਪ ਆਉਂਦੇ ਨੇ ਜਾਂ ਨਹੀਂ ਆਉਂਦੇ ਇਹਦੇ ਬਾਰੇ ਸਾਡੀ ਕੋਈ ਇਤਲਾ ਨਹੀਂ। ਸਾਨੂੰ ਸਿਰਫ ਇਹ ਪਤਾ ਹੈ ਕਿ ਟਰੰਪ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਕਿ ਮੈਨੂੰ ਫੀਲਡ ਮਾਰਸ਼ਲ ਆਸਿਮ ਮੁਨੀਰ ਪਸੰਦ ਬਹੁਤ ਨੇ ਤੇ ਮੈਂ ਪਾਕਿਸਤਾਨ ਚੱਲਣਾ। ठीक है। शाजिया साहबा ਜਿਹੜੇ ਨੁਕਾਤ ਕੋਈ ਸਾਹਮਣੇ ਆਏ ਉਹਨਾਂ ਦੇ ਵਿੱਚ ਅਸੀਂ ਵੇਖਿਆ ਕਿ ਔਰ ਖੁਦ ਜਿਹੜਾ ਹੈ ਉਹ ਇਜ਼ਹਾਰ ਵੀ ਕੀਤਾ ਗਿਆ ਇਰਾਨੀ ਵਫਦ ਦੀ ਤਰਫ ਕੋਲ ਵੀ ਔਰ ਜਿਹੜੀ ਵੈਂਸ ਵੀ ਕਹਿ ਚੁੱਕੇ ਨੇ ਕਿ ਅਸੀਂ ਮੁਆਹਦੇ ਦੇ ਨਜ਼ਦੀਕ ਸਾਂ ਪਰ ਕੁਝ ਮਾਮਲਾਤ ਇਹੋ ਜਿਹੇ ਸਨ ਜਿਨ੍ਹਾਂ ਤੇ ਸਾਡਾ ਡੈਡ ਲਾਕ ਪੈਦਾ ਹੋ ਗਿਆ ਸੀ ਔਰ ਉਹ ਜ਼ਾਹਿਰੀ ਗੱਲ ਹੈ ਨੁਕਾਤ ਈਰਾਨ ਦੇ ਐਟਮੀ ਜਿਹੜੀ ਯੂਰੇਨੀਅਮ ਅਫਜ਼ੂਦਗੀ ਹੈ ਉਹਦੇ ਹਵਾਲੇ ਨਾਲ, ਅਬਨਾਏ ਹੁਰਮਜ਼ ਦੇ ਹਵਾਲੇ ਨਾਲ ਜਾਂ ਜਿਹੜੇ ਈਰਾਨ ਦੇ ਉੱਤੇ ਪਾਬੰਦੀਆਂ ਲੱਗੀਆਂ ਨੇ ਉਹਦੇ ਹਵਾਲੇ ਨਾਲ ਜਿਹੜਾ ਹੈ ਕਿਹਾ ਗਿਆ ਕਿ ਉਹ ਨੁਕਾਤ ਸਨ ਜਿਨ੍ਹਾਂ ਤੇ ਡੈਡ ਲਾਕ ਹੋਇਆ। ਕੀ ਨਜ਼ਰ ਆ ਰਿਹਾ ਕਿ ਜਿਹੜਾ ਦੂਜਾ ਦੌਰ ਹੋਏਗਾ ਜਾਂ ਆਉਣ ਵਾਲੇ ਜਿਤਨੇ ਵੀ ਅਦਵਾਰ ਇਸ ਮਾਮਲੇ ਤੇ ਹੋਣਗੇ ਉਹ ਇਹਨਾਂ ਨੁਕਾਤ ਨੂੰ ਜਿਨ੍ਹਾਂ ਤੇ ਇਖਤਲਾਫਾਤ ਨੇ ਇਹਨਾਂ ਦੋਵਾਂ ਮਮਾਲਿਕ ਤੇ ਉਹਨਾਂ ਨੂੰ ਜਿਹੜਾ ਹੈ ਇਹ ਇਖਤਲਾਫਾਤ ਆਪਸ ਵਿੱਚ ਖਤਮ ਹੋਣਗੇ ਔਰ ਉਹਨਾਂ ਨੁਕਾਤ ਤੇ ਵੀ ਇਹਨਾਂ ਦਾ ਇਤਫਾਕ ਰਾਏ ਹੋ ਜਾਏਗਾ।
ईरान ਤੇ ਅਮਰੀਕਾ ਦੇ ਇਖਤਲਾਫਾਤ ਖਤਮ ਹੋ ਸਕਦੇ ਨੇ ਅਗਰ ਅਮਰੀਕਾ ਇਸ ਨੀਅਤ ਨਾਲ ਬਵੇਗਾ ਕਿ ਮੈਂ ਜੀ ਇਖਤਲਾਫਾਤ ਖਤਮ ਕਰਾਂਗੇ। ਅਮਰੀਕਾ ਅੱਜ ਦੀ ਤੱਕ ਪੂਰੀ ਹਿਸਟਰੀ ਵਿੱਚ ਜਿਹੜੀ ਰੈਵੋਲੂਸ਼ਨ ਤੋਂ ਬਾਅਦ ਦੀ ਈਰਾਨ ਦੇ ਨਾਲ ਕਦੀ ਵੀ ਇਸ ਨੀਅਤ ਨਾਲ ਮੇਰਾ ਖਿਆਲ ਹੈ ਨਹੀਂ ਬੈਠਾ ਕਿ ਉਹ ਕਿਸੇ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੋਵੇ ਠੀਕ ਜਾਂ ਇਖਤਲਾਫ ਨੂੰ ਖਤਮ ਕਰਨਾ ਚਾਹੁੰਦਾ। ਉਹ ਹਮੇਸ਼ਾ ਜਿਸ ਵੀ ਮਸਲੇ ਵਾਸਤੇ ਬੈਠਦੇ ਨੇ ਇੱਕ ਐਕਸਟ੍ਰੀਮ ਪੋਜੀਸ਼ਨ ਲੈ ਕੇ ਈਰਾਨ ਨੂੰ ਐਸੀ ਹਾਲਤ ਵਿੱਚ ਖੜਾ ਕਰ ਦਿੰਦੇ ਨੇ ਜਿਹਦੇ ਵਿੱਚ ਕੋਈ ਵੀ ਸੈਂਸੀਬਲ ਜੀ ਕੋਈ ਜੀ ਵੀ ਸੋਵਰਨ ਕੰਟਰੀ ਉਸ ਚੀਜ਼ ਨੂੰ ਕਿਸੇ ਸੂਰਤ ਕਾਬਲੇ ਕਬੂਲ ਨਹੀਂ ਕਰ ਸਕਦਾ। ਲੇਕਿਨ ਇਹਦੇ ਬਾਵਜੂਦ ਈਰਾਨ ਜਿਹੜਾ ਹੈ ਉਸ ਨੈਗੋਸੀਏਸ਼ਨ ਦਾ ਹਿੱਸਾ ਵੀ ਰਹਿੰਦਾ ਹੈ, ਨੈਗੋਸੀਏਸ਼ਨ ਦਾ ਸਾਈਕਲ ਵੀ ਚੱਲਦਾ ਰਹਿੰਦਾ ਹੈ। ਤੇ ਠੀਕ ਹੈ ਜਿਹੜੀ ਲਾਸਟ JCPOA ਸੀ ਬਰਾਕ ਓਬਾਮਾ ਦੇ ਜ਼ਮਾਨੇ 'ਚ 2 ਸਾਲ ਤੱਕ ਉਹ ਨੈਗੋਸੀਏਸ਼ਨਸ ਚੱਲੀਆਂ ਤੇ ਫਿਰ ਉਹਨਾਂ ਨੇ ਮੁਆਹਦੇ ਦੀ ਸ਼ਕਲ ਇਖਤਿਆਰ ਕੀਤੀ ਤੇ ਜਿੰਨੀ ਦਫਾ ਵੀ ਇਹ ਈਰਾਨੀਆਂ ਨਾਲ ਬਹਿੰਦੇ ਨੇ ਇਹ ਜ਼ਹਿਨੀ ਤੌਰ ਤੇ ਤਿਆਰ ਹੋ ਕੇ ਬਹਿੰਦੇ ਨੇ ਕਿ ਅਸਾਂ ਅੱਜ ਐਸੀ ਕੋਈ ਗੱਲ ਜ਼ਰੂਰ ਕਰਨੀ ਜੀ ਹੈ ਜਿਹੜੇ ਈਰਾਨੀ ਮੰਨ ਸਕਦੇ ਹੀ ਨਹੀਂ ਕਿਉਂਕਿ ਅਸੀਂ ਸਿਰਫ ਦੁਨੀਆ ਨੂੰ ਵਿਖਾਣਾ ਹੈ ਕਿ ਅਸੀਂ ਨੈਗੋਸੀਏਸ਼ਨ ਵਾਸਤੇ ਬਹਿੰਦੇ ਠੀਕ ਹਾਂ। ਅਸੀਂ ਮਸਲੇ ਦਾ ਹੱਲ ਜਿਹੜਾ ਹੈ ਗੱਲਬਾਤ ਨਾਲ ਕਰਨਾ ਚਾਹੁੰਦੇ ਹਾਂ ਲੇਕਿਨ ਅਸੀਂ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ। ਕਿਉਂ? ਕਿਉਂਕਿ ਸਾਡਾ ਮਸਲਾ ਵੇ ਈਰਾਨ ਦੀ ਸਹੀ ਐਗਜ਼ਿਸਟੈਂਸ ਸਾਡਾ ਮਸਲਾ ਵੇ ਤੇ ਉਹ ਤੇ ਗੱਲਾਂ ਨਾਲ ਹੱਲ ਨਹੀਂ ਹੋ ਸਕਦਾ। ਉਹ ਤੇ ਤਾਕਤ ਨਾਲ ਹੱਲ ਹੋ ਸਕਦਾ ਹੈ। ਉਹ ਤੇ ਅੰਦਰ ਕੋਈ ਕੂ ਪਲਾਨ ਕਰਕੇ ਹੋ ਸਕਦਾ ਹੈ। ਉਹ ਤੇ ਅੰਦਰ ਦਹਿਸ਼ਤਗਰਦ ਪੈਦਾ ਕਰਕੇ ਹੋ ਸਕਦਾ ਹੈ। ਗੱਲਾਂ ਨਾਲ ਤੇ ਨਹੀਂ ਹੋ ਸਕਦਾ ਲੇਕਿਨ ਦੁਨੀਆ ਨੂੰ ਅਸੀਂ ਇਹ ਦੱਸਦੇ ਰਹਿੰਦੇ ਹਾਂ। ਜੀ ਜੀ ਇਸ ਦਫਾ ਵੀ ਜਦੋਂ ਅਮਰੀਕਾ ਜਿਹੜਾ ਹੈ ਉਹ ਪਾਕਿਸਤਾਨ ਦੀ ਮੀਡੀਏਸ਼ਨ 'ਚ ਇਹ ਗੱਲ ਮੰਨ ਚੁੱਕਿਆ ਸੀ ਕਿ ਜਿਹੜੇ ਈਰਾਨ ਦੇ ਪ੍ਰੋਪੋਜ਼ 10 ਪੁਆਇੰਟਸ ਨੇ ਠੀਕ ਉਹ ਐਜ਼ ਅ ਬੇਸ ਡਾਕੂਮੈਂਟ ਨੈਗੋਸੀਏਸ਼ਨ 'ਚ ਇਸਤੇਮਾਲ ਹੋਣਗੇ। ਉਹ ਬੇਸ ਡਾਕੂਮੈਂਟ ਦੇ ਤੌਰ ਤੇ ਇਸਤੇਮਾਲ ਤੇ ਉਹਨਾਂ ਨੇ ਕੀ ਕਰਨੇ ਸਨ ਉਹ ਆਪਣੇ 15 ਜਿਹੜੇ ਨੇ ਉਹ ਟੇਬਲ ਤੇ ਪਹਿਲਾਂ ਰੱਖ ਕੇ ਬਹਿ ਗਏ ਸਨ। ਈਰਾਨ ਤੇ ਹੁਣ ਤੇ ਹੀ ਰਾਜ਼ੀ ਨਹੀਂ ਸੀ। ਈਰਾਨ ਨੇ ਆਖਿਆ ਕਿ ਮੇਰੇ ਜਿਹੜੇ ਪੁਆਇੰਟਸ ਨੇ ਮੇਰੇ ਰੀਜਨ 'ਚ ਐਲਾਈਜ਼ ਨੇ ਫਰੈਂਡਸ ਨੇ ਪਾਕਿਸਤਾਨ ਨੇ ਕਿ ਜਿਹੜੇ ਮੇਰੇ 10 ਪੁਆਇੰਟਸ ਨੇ ਇਹਨਾਂ ਨੂੰ ਐਜ਼ ਅ ਬੇਸ ਡਾਕੂਮੈਂਟ ਯੂਜ਼ ਕਰੋ ਤੇ ਫਿਰ ਇਹਦੇ ਵਿੱਚੋਂ ਅਸੀਂ ਕੋਈ ਚੀਜ਼ਾਂ ਮੰਨਾਂਗੇ ਕੋਈ ਨਹੀਂ ਮੰਨਾਂਗੇ। ਇਸ ਤਰ੍ਹਾਂ ਦੋਵੇਂ ਪਾਰਟੀਆਂ ਸਹੀ ਹੈ ਕੁਝ ਲੋਕ ਕੁਝ ਦੋ ਕੀ ਬੁਨਿਆਦ ਦੇ ਉੱਤੇ ਅਸੀਂ ਮਸਲੇ ਦਾ ਹੱਲ ਕਰ ਲਾਂਗੇ। ਅਮਰੀਕੀ ਮੰਨ ਗਏ ਆ ਕੇ ਆਪਣੇ 15 ਪੁਆਇੰਟ ਵੱਖਰੇ ਲੈ ਕੇ ਆ ਗਏ। 10 ਪੁਆਇੰਟ ਈਰਾਨ ਦੇ ਸਨ। ਪਿੱਛੋਂ ਨੇਤਨਯਾਹੂ ਦੇ ਫੋਨ ਆਉਂਦੇ ਸਨ ਤੇ ਗੱਲ ਆ ਜਾ ਕੇ ਉੱਥੇ ਦੋ ਥਾਣੇਦਾਰ ਜਿਹੜੇ ਸਨ ਟੌਮ ਐਂਡ ਜੈਰੀ ਉਹ ਨਾਲ ਸਨ। ਜੈਰਡ ਕੁਸ਼ਨਰ ਤੇ ਵਿਟਕੌਫ ਜਿਹੜੇ ਕਿ ਪੱਕੇ ਜ਼ਾਇਨਿਸਟ ਨੇ ਤੇ ਇਸਰਾਈਲੀ ਵੀ ਨੇ ਉਹ ਜਿਹੜੇ ਨੇ ਉਹ ਇਸ ਗੱਲ ਨੂੰ ਮੋਨੀਟਰ ਪੇ ਕਰਦੇ ਸਨ ਕਿ ਕਿਰੇ ਕੋਈ ਗੱਲ ਕਿਰੇ ਹੋ ਨਾ ਜਾਏ ਕਿਰੇ ਕੋਈ ਇਸ ਸੂਰਤ ਹਾਲ ਕਿਸੇ ਬੰਨੇ ਬਹਿ ਨਾ ਜਾਏ। ਇਹਨੂੰ ਜੀ ਹਰ ਸੂਰਤ ਸੈਬੋਟੇਜ ਕਰਨਾ ਹੈ। ਤੇ ਜਦੋਂ ਇਸ ਤਰ੍ਹਾਂ ਬਵੋਗੇ ਤੁਸੀਂ ਤੁਹਾਡੇ ਪਿੱਛੇ ਤੁਹਾਨੂੰ ਤੁਹਾਡੀ ਬਲੈਕਮੇਲਿੰਗ ਦੇ ਖੌਫ ਤੋਂ ਲੈ ਕੇ ਹਰ ਇੱਕ ਸੈਨੇਟਰ ਹਰ ਇੱਕ ਅਮਰੀਕੀ ਪੋਲੀਟੀਸ਼ੀਅਨ ਦੇ ਪਿੱਛੇ ਇੱਕ ਏਪੈਕ ਦਾ ਹੈਂਡਲਰ ਹੈ। ਪੂਰੀ ਜ਼ਿੰਦਗੀ ਤੁਹਾਡੀ ਕਾਲਜ ਲਾਈਫ ਤੋਂ ਲੈ ਕੇ ਤੁਹਾਨੂੰ ਅਹੁਦੇ ਦੇਣ ਤੱਕ ਪੂਰੀ ਜ਼ਿੰਦਗੀ ਤੁਹਾਡੀ ਫੰਡ ਹੈ। ਉਸ ਫੰਡਡ ਲਾਈਫ ਨੂੰ ਤੁਸੀਂ ਲਾਈਫ ਨੂੰ ਜਿੱਥੇ ਤੱਕ ਪਹੁੰਚਾ ਚੁੱਕੇ ਹੋ ਠੀਕ ਵਾਪਸੀ ਦਾ ਕੋਈ ਰਸਤਾ ਕੋਈ ਨਹੀਂ। ਆਪ ਕੁਝ ਕਰਨਾ ਨਹੀਂ ਹੁੰਦਾ ਤੇ ਕੰਪਰੋਮਾਈਜ਼ਡ ਕਿਸਮ ਦੇ ਲੋਕ ਜਿਹੜੇ ਨੇ ਉਹ ਇਜ਼ਰਾਈਲੀ ਲੌਬੀ ਜਿਹੜੀ ਉਹਨਾਂ ਤੇ ਇਨਵੈਸਟਮੈਂਟ ਕਰਦੀ ਹੈ ਜਿਵੇਂ ਸਹੀ ਕਿ ਪੀਟ ਹੈਗਸੈਥ ਹੋ ਗਿਆ। ਪੀਟ ਹੈਗਸੈਥ ਜਿਹਾ ਬੰਦਾ ਬਣ ਸਕਦਾ ਵੇ ਕੋਈ ਵਾਰ ਦਾ ਮਿਨਿਸਟਰ ਹੋਵੇ ਤੇ ਭਾਵੇਂ ਪੀਸ ਦਾ ਮਿਨਿਸਟਰ ਹੋਵੇ। ਇੰਤਹਾਈ ਜਿਹੜਾ ਲੋਅਰ ਰੈਂਕ ਤੇ ਫੌਜ ਦੇ ਵਿੱਚ ਕੋਈ ਜੀ ਚੰਦ ਟਾਈਮ ਹੈ ਰਿਹਾ ਵੇ ਤੇ ਉਹਦੇ ਬਾਅਦ ਉੱਥੋਂ ਹੀ ਇਹਦੀ ਇੰਨੀ ਗੰਦੀ ਰੈਪ ਸ਼ੀਟ ਹੈ ਅਲਕੋਹਲ ਦੇ ਅਬਿਊਜ਼ ਤੋਂ ਲੈ ਕੇ ਬਾਕੀ ਵੀ ਚੀਜ਼ਾਂ ਤੱਕ। ਲੇਕਿਨ ਏਪੈਕ ਲੌਬੀ ਤੇ ਯਹੂਦੀ ਜਿਹੜੇ ਨੇ ਉਹ ਉਸੇ ਬੰਦੇ ਨੂੰ ਟਾਰਗੇਟ ਕਰਦੇ ਨੇ ਜਿਹੜਾ ਕੰਪਰੋਮਾਈਜ਼ਡ ਹੁੰਦਾ ਹੈ ਠੀਕ ਹੈ ਤੇ ਉਹਦੇ ਉੱਤੇ ਇਨਵੈਸਟਮੈਂਟ ਕਰਦੇ ਨੇ ਤੇ ਫਿਰ ਜਦ ਉਹ ਇਹ ਨਾ ਹੋਵੇ ਕਿ ਕਿਸੇ ਪੁਆਇੰਟ ਤੇ ਪਹੁੰਚ ਕੇ ਔਖਾ ਖਾਣੀਆਂ ਸ਼ੁਰੂ ਕਰਨ। ਫਿਰ ਜਦੋਂ ਐਸੇ ਲੋਕ ਜਿਹੜੇ ਨੇ ਉਹ ਜਦੋਂ ਮੁਜ਼ਾਕਰਾਤ ਦੀ ਮੇਜ਼ ਤੇ ਬਹਿੰਦੇ ਨੇ ਨਾ ਤੇ ਉਹ ਉਸ ਵਕਤ ਉਹਨਾਂ ਦੇ ਕੋਲ ਏਜੰਸੀ ਹੁੰਦੀ ਹੈ ਨਾ ਉਹਨਾਂ ਕੋਲ ਆਪਣੀ ਪਾਵਰ ਹੁੰਦੀ ਹੈ ਨਾ ਜੀ ਉਹਨਾਂ ਕੋਲ ਆਪਣਾ ਡਿਸੀਜਨ ਲੈਣ ਦੀ ਕੋਈ ਅਥਾਰਟੀ ਹੁੰਦੀ ਹੈ। 12 ਦਫਾ JD ਵੈਂਸ ਨੇ ਪਿੱਛੇ ਫੋਨ ਕੀਤਾ ਹੈ। ਜਿਹਨੂੰ ਪਿੱਛੇ ਫੋਨ ਕੀਤਾ ਹੈ ਉਹਦੀ ਬੁੱਢੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕਰਦੀ ਫਿਰਦੀ ਹੈ ਮਿਲਾਨੀਆ ਟਰੰਪ ਕੇ ਮੇਰਾ ਤੇ ਐਪਸਟੀਨ ਨਾਲ ਕੋਈ ਤਾਲੁਕ ਨਹੀਂ ਸੀ ਤੇ ਐਪਸਟੀਨ ਸਾਰਾ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਐਡਾ ਪਾਗਲਖਾਨਾ ਵੇ। ਇਸ ਪਾਗਲਖਾਨੇ ਤੋਂ ਸਾਡੀ ਜਾਨ ਛੁੱਟੇਗੀ ਕਿ ਸਾਨੂੰ ਤਕਰੀਬਨ ਕੋਈ 100 ਸਾਲ ਤੇ ਹੋਣ ਨੂੰ ਆ ਗਏ ਨੇ ਇਹ ਕਲੋਨੀਅਲਿਜ਼ਮ ਤੋਂ ਬਾਹਰ ਨਿਕਲ ਕੇ ਇਹ ਤਮਾਸ਼ਾ ਵੇਖਦੇ ਹਾਂ। ਹੁਣ ਇਹਦੇ ਤੋਂ ਸਾਡੀ ਜਾਨ ਕਿਵੇਂ ਛੁੱਟੇਗੀ? ਹੁਣ ਇਹ ਦੁਬਾਰਾ ਸਹੀ ਬਹਿ ਜਾਣਗੇ। शाजिया साहबा एक मामला लबनान का भी है और ईरान बार बार ये कह चुका है कि जी लबनान की जंग बंदी प्रियोरिटी है। लबनान ते अगर हमले होणगे तो फिर असी किसी जंग बंदी शामिल नहीं होवांगे। इसराइल इस गल की जड़ा है वो बार बार वो भी रिपीट कर रहे हैं कि जी लबनान इस जंग बंदी शामिल नहीं। कि लग रहा है अमरीका जड़ा है वो इसराइल को राज़ी कर पाएगा कि वो कम अज़ कम लबनान जंग बंदी कर लवे उत्थे हमले ना करे। ट्रंप साहब राज़ी कर पाएंगे नेतनयाहू नूं?
ਲੈਬਨਾਨ ਦੇ ਵਿੱਚ ਤਕਰੀਬਨ ਕੋਈ 50-50 ਮੁਸਲਿਮ ਕ੍ਰਿਸਚੀਅਨ ਪਾਪੂਲੇਸ਼ਨ ਹੈ ਤੇ ਉਹ ਜਿਹੜਾ ਜੀ ਵੀ ਉਹ ਵੀ ਬਕਾਇਦਾ ਉੱਥੇ ਆਪਣਾ ਫੇਵਰਿਟ ਬੰਦਾ ਜਿਹੜਾ ਇਸਰਾਈਲ ਤੇ ਅਮਰੀਕਾ ਨੇ ਲਵਾਇਆ ਹੈ। ਜਿਹੜਾ ਪ੍ਰੋਬਲਮ ਹੈ, ਜਿਹੜਾ ਇਹਨਾਂ ਨੂੰ ਪ੍ਰੋਬਲਮ ਹੈ, ਉਹ ਹਿਜ਼ਬੁੱਲਾ ਨੇ, ਜਿਹੜੇ ਐਥਨਿਕ ਠੀਕ ਸ਼ੀਆ ਮੈਜੋਰਿਟੀ ਹੈ, ਜਿਹੜੀ ਕਿ ਇੱਕ ਪੋਲੀਟੀਕਲ ਪਾਰਟੀ ਹੈ, ਜਿਹਦੀ ਇੱਕ ਆਰਮਡ ਵਿੰਗ ਵੀ ਹੈ, ਜਿਹੜੇ ਕਿ ਬਹੁਤ ਵੱਡੇ ਏਰੀਆ ਦੇ ਉੱਤੇ ਉਹਨਾਂ ਦੀ ਪੋਲੀਟੀਕਲ ਉਹਨਾਂ ਦਾ ਮੈਂਡੇਟ ਹੈ, ਉਹਨਾਂ ਦੀ ਹਕੂਮਤ ਹੈ। ਤੇ ਪਹਿਲੇ ਤਾਂ ਹੈ ਕਿ ਇੱਕ ਐਸੀ ਪੋਲੀਟੀਕਲ ਜੀ ਪਾਰਟੀ ਜੀ ਨੂੰ ਜਿਹੜੀ ਲੋਕਾਂ ਦੇ ਇਲੈਕਸ਼ਨ ਵਿੱਚ ਜੀਤ ਕੇ ਹਕੂਮਤ ਜਿਹਦੀ ਬਣਦੀ ਹੈ, ਉਹਨੂੰ ਦਹਿਸ਼ਤਗਰਦ ਆਖਣਾ, ਦਹਿਸ਼ਤਗਰਦ ਸਮਝਣਾ ਜਿਹੜਾ ਹੈ, ਉਹ ਖੈਰ ਪਹਿਲਾਂ ਇਹ ਤੇ ਇਹਨਾਂ ਕੋਲ ਜਵਾਬ ਮੰਗਿਆ ਜਾਏ। ਤੇ ਇਹਨਾਂ ਦਾ ਪ੍ਰੋਬਲਮ ਜਿਹੜਾ ਹੈ ਉਹ ਹਿਜ਼ਬੁੱਲਾ ਉਸ ਠੀਕ ਹੈ ਪੋਲੀਟੀਕਲ ਜਮਾਤ ਦੇ ਨਾਲ ਹੈ, ਖਾਸ ਤੌਰ ਤੇ ਉਸ ਜਮਾਤ ਦੇ ਜਿਹੜਾ ਆਰਮਡ ਜਾਂ ਰੈਜ਼ਿਸਟੈਂਸ ਵਿੰਗ ਹੈ, ਜਿਹੜਾ ਕਿ ਬਣਾਇਆ ਹੀ ਇਸ ਲਈ ਗਿਆ ਸੀ ਕਿ ਇਜ਼ਰਾਈਲ ਜਿਹੜਾ ਹੈ ਉਹ ਲੈਬਨਾਨ ਦੀ ਤਰਫ ਜਿਹੜਾ ਹੈ ਉਹ ਵੀ ਇਲਾਕਾ ਜਿਹੜਾ ਹੈ ਉਹ ਕਬਜ਼ੇ 'ਚ ਲੈਣਾ ਚਾਹੁੰਦਾ ਹੈ ਤੇ ਲੈਂਦਾ ਹੈ ਪਿਆ, ਮੁਸਲਸਲ ਲੈ ਜਾਂਦਾ ਹੈ ਤੇ ਉਹਨਾਂ ਜੀ ਨੂੰ ਰੈਜ਼ਿਸਟ ਕਰਨ ਵਾਸਤੇ, ਕਿਉਂਕਿ ਉਹਨਾਂ ਦਾ ਜਿਹੜਾ ਇਲਾਕਾ ਵੇ, ਜਿਹੜਾ ਜਗ੍ਹਾ ਵਿੱਚ ਉਹ ਰਹਿੰਦੇ ਨੇ, ਉਹ ਠੀਕ ਬਦਕਿਸਮਤੀ ਨਾਲ ਇਸਰਾਈਲ ਨੂੰ ਲੱਗਦੀ ਹੈ। ਹੁਣ ਇਸ ਚੀਜ਼ ਨੂੰ ਅਗਰ ਲੈਬਨਾਨ ਦੇ ਮਸਲੇ ਨੂੰ ਵਿੱਚੋਂ ਇਹ ਕੱਢਦੇ ਨੇ ਤੇ ਈਰਾਨ ਨਹੀਂ ਮੰਨਦਾ, ਲੇਕਿਨ ਇਹਨੂੰ ਵਿੱਚ ਨਾ ਪਾਉਣ ਵਾਸਤੇ, ਇਹਨੂੰ ਸਹੀ ਸੈਪਰੇਟ ਰੱਖਣ ਵਾਸਤੇ ਨੇਤਨਯਾਹੂ ਨੇ ਇੱਕ ਵੱਖਰੀ ਮਕਾਰੀ ਕੀਤੀ ਹੈ ਕਿ ਇਹਨੂੰ ਬਾਇਲੇਟਰਲੀ ਹੱਲ ਕਰਨ ਦਾ ਡਰਾਮਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 70 ਸਾਲਾਂ ਤੋਂ ਤੇ ਇਹ ਬਾਇਲੇਟਰਲ ਪ੍ਰੋਬਲਮ ਨਾ ਤੇ ਤੇਰੇ ਪੀਐਲਓ ਨਾਲ ਜਿਹੜੇ ਨੇ ਹੋਏ ਨੇ, ਜਿਹੜੀ ਜੀ ਜੀ ਪੈਲਸਟੀਨੀਅਨ ਲਿਬਰੇਸ਼ਨ ਅਥਾਰਟੀ ਹੈ, ਨਾ ਅਲ-ਫਤਹ ਨਾਲ ਹੋਏ ਨੇ, ਨਾ ਹਮਾਸ ਨਾਲ ਹੋਏ ਨੇ, ਨਾ ਹਿਜ਼ਬੁੱਲਾ ਨਾਲ। ਯਾਨੀ ਨੈਗੋਸੀਏਸ਼ਨ ਤੇ ਹਮੇਸ਼ਾ ਇਜ਼ਰਾਈਲ ਜਿਹੜਾ ਇੱਕ ਐਸਾ ਠੀਕ ਜੈਨੋਸਾਈਡਲ ਮੈਨੀਅਕ ਕਿਸਮ ਦਾ ਆਈਡੀਆ ਵੇ, ਉਹਨੂੰ ਸਟੇਟ ਵੀ ਨਹੀਂ ਆਖਣਾ ਚਾਹੀਦਾ ਕਿ ਉਹ ਤੇ ਨੈਗੋਸੀਏਟਰ ਮਾਰ ਸਕਦੇ ਨੇ, ਨੈਗੋਸੀਏਸ਼ਨ ਵਾਲੀ ਜਗ੍ਹਾ ਦੇ ਉੱਤੇ ਬੰਬਾਰਮੈਂਟ ਕਰ ਦਿੰਦੇ ਨੇ। ਇਹਨਾਂ ਨੇ ਕੀ ਨੈਗੋਸੀਏਸ਼ਨ ਕਰਨੀ? ਲੇਕਿਨ ਅੱਜ ਉੱਥੇ ਮੁਜ਼ਾਕਰਾਤ ਹੁੰਦੇ ਜ਼ਰੂਰ ਨੇ ਤੇ ਉਹ ਮੁਜ਼ਾਕਰਾਤ ਵੀ ਸਿਰਫ ਇਸ ਵਾਸਤੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਈਰਾਨ ਲੈਬਨਾਨ ਦੇ ਉੱਤੇ ਆਪਣੀ ਸੂਈ ਮੱਤ ਅੜਾਵੇ ਤੇ ਲੈਬਨਾਨ ਜਿਹੜਾ ਹੈ ਉਹ ਬਾਇਲੇਟਰਲੀ ਇਜ਼ਰਾਈਲ ਦੇ ਨਾਲ ਨੱਥੀ ਰਵੇ, ਉਹ ਸਹੀ ਪੂਰੇ ਹੈ ਫਰੇਮਵਰਕ ਦਾ ਹਿੱਸਾ ਨਾ ਬਣੇ। ਕਿਉਂਕਿ ਇਹ ਗੱਲਾਂ ਤੇ ਜ਼ਾਹਿਰ ਹੈ ਕਿ ਨਿਕਲ ਹੀ ਜਾਂਦੀਆਂ ਨੇ, ਜਿਹੜੀ ਮੈਂ ਬਾਰ-ਬਾਰ ਅਰਜ਼ ਵੀ ਕਰਨੀ ਆ ਕਿ ਪਾਕਿਸਤਾਨ ਜਿਹੜਾ ਹੈ ਉਹ ਬਲੂਪ੍ਰਿੰਟ ਡਰਾਫਟ ਪਿਆ ਕਰਦਾ ਹੈ, ਇੱਕ ਆਈਡੀਆ ਕਨਸੀਵ ਪਿਆ ਕਰਵਾਉਂਦਾ ਹੈ ਪੂਰੇ ਰੀਜਨ ਕੋਲ ਕਿ ਤੁਸੀਂ ਆਪਣਾ ਇੰਡੀਜੀਨਸ ਸਿਕਿਉਰਿਟੀ ਦਾ ਤੇ ਇਕਨੋਮੀ ਦਾ ਇੱਕ ਮਾਡਲ ਬਣਾਓਦੇ, ਜਿਹਦੇ ਵਿੱਚ ਸਭ ਮੁਲਕ ਜਿਹੜੇ ਨੇ ਉਹ ਇਕੱਠੇ ਰਹਿਣ ਦੇ, ਜਿਹਦੇ ਵਿੱਚ ਈਰਾਨ ਜਿਹੜਾ ਉਹ ਆਈਸੋਲੇਟਡ ਫੀਲ ਨਹੀਂ ਕਰੇਗਾ ਤੇ ਈਰਾਨ ਦੀ ਆਈਸੋਲੇਸ਼ਨ ਨੂੰ ਮੁਕਾਉਣ ਵਾਸਤੇ ਤੇ ਰੀਜਨ ਦੇ ਬਾਕੀ ਲੋਕ ਉਹਦੇ ਤੋਂ ਇੰਟੀਮੀਡੇਟ ਨਾ ਜੀ ਹੋਣ, ਸਾਨੂੰ ਕੋਈ ਇੰਡੀਜੀਨਸ ਪਲਾਨ ਕਰਨਾ। ਹੁਣ ਉਸ ਪਲਾਨ ਦੇ ਵਿੱਚ ਜਾਂ ਤੇ ਵੈਸਟ ਜਿਹੜਾ ਹੈ, ਖਾਸ ਤੌਰ ਤੇ ਅਮਰੀਕਾ, ਰੀਕੈਲੀਬਰੇਟ ਕਰੇਗਾ ਜਾਂ ਇੰਟੀਗ੍ਰੇਟ ਕਰੇਗਾ। ਅਗਰ ਇਹ ਦੋਵੇਂ ਨਹੀਂ ਕਰੇਗਾ ਤੇ ਇਰਰੈਲੀਵੈਂਟ ਹੋ ਜਾਏ। ਫਿਲਹਾਲ ਇਹ ਗੱਲ ਜਿਹੜੀ ਹੈ ਤੁਹਾਨੂੰ ਬਹੁਤ ਘੱਟ ਲੋਕ ਜਿਹੜੇ ਨੇ ਸ਼ਾਇਦ ਹੀ ਕੋਈ ਕਰਦਾ ਹੋਇਆ ਨਜ਼ਰ ਆਏ, ਲੇਕਿਨ ਇਸ ਪੂਰੇ ਮੁਜ਼ਾਕਰਾਤ ਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਵੀ ਹੁੰਦੀ ਹੈ ਸਾਊਦੀ ਅਰੇਬੀਆ ਤੇ ਠੀਕ ਗਲਫ ਦੇ ਹੋਰ 2-3 ਲਾਈਕ ਮਾਈਂਡਡ ਕੰਟਰੀਜ਼ ਮਾਈਨਸ ਯੂਏਈ ਤੇ ਬਹਿਰੀਨ ਤੇ ਤੁਰਕੀ, ਸੈਂਟਰਲ ਏਸ਼ੀਆ ਪੂਰਾ, ਈਰਾਨ, ਅਸੀਂ ਸਹੀ ਅਸੀਂ ਮਿਲ ਕੇ ਕੋਈ ਆਪਣਾ ਮਨਸੂਬਾ ਐਸਾ ਵੀ ਬਣਾਉਂਦੇ ਹਾਂ ਜਿਹਦੇ ਵਿੱਚ ਸਾਨੂੰ ਕਿਸੇ ਥਰਡ ਪਾਰਟੀ ਦੀ ਨਾ ਇਕਨੋਮੀ ਵਾਸਤੇ ਜ਼ਰੂਰਤ ਰਵੇ, ਨਾ ਸਿਕਿਉਰਿਟੀ ਵਾਸਤੇ ਜ਼ਰੂਰਤ ਰਵੇ। ਅੱਜ ਸਾਊਦੀ ਅਰੇਬੀਆ ਦੇ ਫੋਰਨ ਮਿਨਿਸਟਰ ਨੇ ਪਬਲਿਕਲੀ ਕਹਿ ਦਿੱਤਾ ਹੈ ਜੀ ਕਿ ਸਾਨੂੰ ਚੂੰਕਿ ਸਾਡੇ ਕੋਲ ਪਾਕਿਸਤਾਨ ਦੇ ਬਹੁਤ ਜ਼ਿਆਦਾ ਇੱਥੇ ਹੁਣ ਸਿਕਿਉਰਿਟੀ ਆ ਗਈ ਹੈ, ਕਿਉਂਕਿ ਅਸਾਂ ਹੋਰ 에ਅਰਫੋਰਸ ਵੀ ਪਾਕਿਸਤਾਨ ਨੇ ਭੇਜੀ ਹੈ। ਤੁਹਾਨੂੰ ਪਤਾ ਹੀ ਹੋਏਗਾ ਜਿਸ ਦਿਨ ਅਸੀਂ ਇੱਥੇ ਮੁਜ਼ਾਕਰਾਤ ਤੇ ਕਰਵਾਉਂਦੇ ਸਾਂ, ਇੱਥੋਂ ਡਿਪਲੋਏ ਵੀ ਆਉਂਦੀਆਂ ਸਨ ਫੌਜਾਂ ਸਾਊਦੀ ਅਰਬ ਦੀ, ਤੇ ਠੀਕ ਉਹਨਾਂ ਹੈ ਨੇ ਵਜ਼ੀਰ ਖਾਰਜਾ ਨੇ ਆਖਿਆ ਕਿ ਹੁਣ ਚੂੰਕਿ ਸਾਡੇ ਕੋਲ ਸਿਕਿਉਰਿਟੀ ਦਾ ਕੋਈ ਮਸਲਾ ਨਹੀਂ, ਇਸ ਵਾਸਤੇ ਕੋਈ ਪ੍ਰੋਬਲਮ ਨਹੀਂ ਅਗਰ ਅਮਰੀਕੀ ਜਿਹੜੇ ਨੇ ਉਹ ਜਾਣਾ ਵੀ ਚਾਹੁੰਦੇ ਨੇ ਤੇ ਤੁਸੀਂ ਆਹਿਸਤਾ ਆਹਿਸਤਾ ਵੇਖੋ ਦੇ ਕਿ ਹਲਕੇ ਹਲਕੇ ਕੋਈ ਕਿਸੇ ਨੂੰ ਇਹ ਨਹੀਂ ਕਹੇਗਾ ਕਿ ਤੁਸੀਂ ਜਾਓ ਜਾਂ ਆਓ, ਜੀ ਲੇਕਿਨ ਚੀਜ਼ਾਂ ਜਿਹੜੀਆਂ ਨੇ ਉਹ ਆਪ ਹੀ ਮੂਵ ਕਰ ਜਾਣਗੀਆਂ, ਕਿਉਂਕਿ ਇਸ ਰੀਜਨ ਦੀ ਸਿਕਿਉਰਿਟੀ ਨੂੰ ਸਟੇਬਲਾਈਜ਼ ਕਰਨ ਵਾਸਤੇ ਪਾਕਿਸਤਾਨ ਜਿਹੜਾ ਉਹ ਬਹੁਤ ਮੁਤਹਰ ਹੈ ਕਿ ਇੱਕ ਪਾਸੇ ਉਹ ਆਪਣੇ ਜੰਗੀ ਜਹਾਜ਼ਾਂ ਨਾਲ ਈਰਾਨ ਦੇ ਜਿਹੜੇ ਡੈਲੀਗੇਸ਼ਨ ਹੈ ਉਹਨੂੰ ਸਿਕਿਉਰ ਕਰਕੇ ਇਸਲਾਮਾਬਾਦ ਲਿਆਉਂਦਾ ਹੈ, ਜਿਹੜਾ ਕਿ ਇੰਨਾ ਕੁ ਮੁਸ਼ਕਿਲ ਕੰਮ ਹੈ, ਲੇਕਿਨ ਅੱਲਾਹ ਦਾ ਸ਼ੁਕਰ ਹੈ ਕਿ ਉਹ ਹੋ ਜਾਂਦਾ ਹੈ। ਤੇ ਦੂਸਰੀ ਦਫਾ ਉਸੇ ਹੀ ਦਿਨ ਉਹ ਸਾਊਦੀ ਅਰੇਬੀਆ ਦੀ ਸਿਕਿਉਰਿਟੀ ਵਾਸਤੇ ਉੱਥੇ ਆਪਣੇ ਜਿਹੜੇ ਨੇ ਨਾ ਫਾਈਟਰ ਜੈਟ ਭੇਜਦਾ ਪਿਆ।